ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਭਾਰਤ ਚੀਨ ਫੌਜੀ ਟਕਰਾਅ ਹੁਣ ਆਰਥਿਕ ਜੋ ਬਾਈਕਾਟ ਜੰਗ ਵਿੱਚੋਂ ਬਦਲਦਾ ਜਾ ਰਿਹਾ ਹੈ। ਸੋ ਜਿਸ ਨਾਲ ਭਾਰਤ ਦੀ ਜੋ ਆਰਥਿਕਤਾ ਹੈ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ। ਸੋ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਜੋ ਸਰਹੱਦ ਤੇ ਲਗਾਤਾਰਤਾ ਨਾਲ ਫਾਇਰਿੰਗ ਕੀਤੀ ਜਾ ਰਹੀ ਹੈ। ਸੋ ਪਾਕਿਸਤਾਨ ਨੇ ਇਸ ਸੰਬੰਧੀ ਭਾਰਤੀ ਰਾਜਦੂਤ ਨੂੰ ਤਲਬ ਕਰਕੇ ਪ੍ਰੋਟੈਸਟ ਕੀਤਾ ਹੈ। ਸੋ ਭਾਰਤ ਦੀਆਂ ਜੋ ਨਾਰਥ ਈਸਟ ਦੀਆਂ ਜੋ ਸਟੇਟਸ ਨੇ ਨਾਗਾਲੈਂਡ ਤੇ ਮੇਘਾਲਿਆ ਵਿੱਚ ਵੀ ਭਾਰਤ ਦੇ ਖਿਲਾਫ ਜੋ ਬਗਾਵਤ ਹੈ ਭੜਕ ਰਹੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਾਡੇ ਦਰਸ਼ਕਾਂ ਵੱਲੋਂ ਜਿਹੜੀ ਚਾਈਨਾ ਭਾਰਤ ਟਕਰਾਅ ਦੇ ਵਿੱਚ ਸਾਡੀ ਰੋਜ਼ ਦੀ ਬਰੀਫਿੰਗ ਰਹੀ ਹੈ ਉਸ ਨੂੰ ਕਾਫੀ ਐਪਰੀਸ਼ੀਏਟ ਕੀਤਾ ਗਿਆ ਹੈ। ਹਾਲਾਂ ਅਸੀਂ ਵੀ ਜੋ ਕੁਝ ਵਾਪਰ ਰਿਹਾ ਹੈ ਉਸ ਨੂੰ ਥੋੜਾ ਬਹੁਤ ਡਿੱਗ ਕਰਕੇ ਜਾਂ ਜਿਹੜੀ ਤੁਹਾਡੇ ਕੋਲ ਇੱਕ ਐਬਿਲਿਟੀ ਹੁੰਦੀ ਹੈ ਕੱਚ ਨੂੰ ਵੱਖ ਕਰਕੇ ਸੱਚ ਨੂੰ ਸੱਚ ਦੇ ਨੁਕਤਾ ਨਿਗਾਹ ਤੋਂ ਦੇਖਣਾ ਔਰ ਪੇਸ਼ ਕਰਨਾ, ਬਾਕੀ ਤਾਂ ਗਰਾਊਂਡ ਦੇ ਉੱਤੇ ਬਹੁਤ ਕੁਝ ਐਸਾ ਹੈ ਜਿਸ ਨੂੰ ਲੁਕਾਇਆ ਜਾ ਰਿਹਾ ਹੈ। ਔਰ ਇਹ ਇੱਕ ਉੱਥੋਂ ਦਾ ਨਿਵਾਸੀ ਬਾਰਡਰ ਏਰੀਆ ਦਾ ਉਹਨੇ ਕਿਹਾ ਕਿ ਜੀ ਜਿਹੜਾ ਸਾਰਾ ਇੰਡੀਅਨ ਮੀਡੀਆ ਹੈ ਉਹ ਤਾਂ ਲੇਹ ਦੇ ਵਿੱਚ ਬੈਠਾ ਆ ਕੇ, ਜਿਹੜਾ 200 ਕਿਲੋਮੀਟਰ ਦੂਰ ਹੈ ਐਕਚੁਅਲ ਜਿੱਥੇ ਕਨਫਰੰਟੇਸ਼ਨ ਦਾ ਮਾਹੌਲ ਹੈ, ਔਰ ਕਹਿੰਦਾ ਵੀ ਲੇਹ 'ਚ ਬੈਠੇ ਆ ਆਪਣੀ ਉਹ ਭੇਜ ਰਹੇ ਨੇ ਸਟੋਰੀਆਂ ਜਿਵੇਂ ਉਹ ਬਾਰਡਰ ਤੋਂ ਕਰ ਰਹੇ ਹੋਣ। ਉਹਨਾਂ ਨੇ ਕਿਹਾ ਜੀ ਕਿ ਅਸੀਂ ਬਾਰਡਰ 'ਚ ਰਹਿਣ, ਸਾਨੂੰ ਪੁੱਛੋ ਕੀ ਹੈ, ਸਾਨੂੰ ਪੁੱਛੋ ਕਿੰਨੀ ਜ਼ਮੀਨ ਚੀਨ ਦੇ ਕੋਲ ਹੈ ਔਰ ਇੱਥੇ ਕੀ ਮਾਹੌਲ ਬਣਿਆ ਹੋਇਆ। ਕਹਿੰਦਾ ਵੀ ਉਹ ਲੇਹ 'ਚ ਬੈਠੀ ਝੂਠ, ਕਿਉਂਕਿ ਜਦੋਂ ਕਿਸੇ ਸੁਸਾਇਟੀ ਨੂੰ ਤੁਸੀਂ ਝੂਠ ਦੇ ਉੱਤੇ ਲਾ ਦਿੰਦੇ ਹੋ ਤੇ ਫਿਰ ਜਿਨ੍ਹਾਂ ਦੀ ਕੰਜ਼ੰਪਸ਼ਨ ਝੂਠ ਹੈ, ਜੇ ਉਹਨਾਂ ਨੂੰ ਵੇਲੇ ਸਿਰ ਝੂਠ ਪਰੋਸਿਆ ਨਹੀਂ ਮਿਲੇਗਾ ਤੇ ਉਹ ਫਿਰ ਤੁਹਾਨੂੰ ਖਾਣਗੇ। ਸੋ ਉਹਨਾਂ ਨੇ ਆਲਰੇਡੀ ਲੋਕਾਂ ਨੂੰ ਇਸ ਕਿਸਮ ਦਾ ਫੂਡ ਦਿੱਤਾ ਹੋਇਆ ਹੈ ਔਰ ਲਗਾਤਾਰਤਾ ਦੇ ਨਾਲ ਦੇ ਰਹੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਕਲਾਇੰਟੇਲ ਹੈ ਉਹ ਕਾਇਮ ਰਹੇ। ਮੋਦੀ ਖੁਦ ਤਾਂ ਉਹਦੇ ਮੂੰਹੋਂ ਚੀਨ ਲਫ਼ਜ਼ ਨਹੀਂ ਨਿਕਲਿਆ, 3 ਵਾਰ ਉਹਨੇ ਐਡਰੈਸ ਕੀਤਾ, ਹੋਰ ਵੀ ਕਿਤੇ ਤੁਸੀਂ ਨਹੀਂ ਦੇਖ ਸਕਦੇ। ਲੇਕਿਨ ਜਿਹੜੇ ਸੈਕੰਡ ਰੰਗ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਨੇ ਖੜੇ ਕੀਤਾ ਹੋਇਆ। ਕੱਲ ਨੂੰ ਜੇ ਚੀਨ ਨੇ ਜਾਂ ਦੂਜਾ ਕਦੇ ਇਹਦਾ ਕੰਨ ਮਰੋੜਿਆ ਵੀ ਤੂੰ ਪੈਸੇ ਵੀ ਖਾ ਗਏ ਸਾਡੇ, ਤੇ ਫਿਰ ਉਹਨੇ ਕਹਿਣਾ ਜੀ ਇਹ ਤਾਂ ਉਹ ਬੋਲ ਰਹੇ ਨੇ, ਅਸੀਂ ਉਹਨਾਂ ਨੂੰ ਡੱਕ ਦਿੰਦੇ ਹਾਂ ਜੀ। ਹੁਣ ਇਹਨਾਂ ਨੂੰ ਕੁਛ ਨਾ ਕੁਛ ਚਾਹੀਦਾ। ਇਹਨਾਂ ਨੇ ਕਿਹਾ ਜੀ 59 ਐਪਸ ਅਸੀਂ ਬੈਨ ਕਰ ਦਿੱਤੀਆਂ ਔਰ ਜ਼ਾਹਰ ਹੈ ਕਿ ਜੀ ਉਹਦੇ 'ਚ ਅਮਰੀਕਾ ਨੇ ਵੀ ਵਧਾਈ ਦੇ ਦਿੱਤੀ, ਕਿਉਂਕਿ ਗੱਲ ਇਹ ਨਹੀਂ ਹੈ ਜਦੋਂ ਤੁਸੀਂ ਗਲੋਬਲ ਸਿਨੈਰੀਓ ਦੇਖ ਰਹੇ ਹੋ, ਅਮਰੀਕਾ ਦਾ ਦੇਖ ਰਹੇ ਹੋ ਕਿ ਭਈ ਕਿਵੇਂ ਪਹਿਲਾਂ ਕੁਆਡ ਦੇ ਥੱਲੇ ਇਹਨਾਂ 4 ਮੁਲਕਾਂ ਨੂੰ ਆਸਟ੍ਰੇਲੀਆ ਔਰ ਕਿਸੇ ਹੱਦ ਤੱਕ ਸਾਊਥ ਕੋਰੀਆ, ਜਾਪਾਨ, ਇੰਡੀਆ ਇਹਨੂੰ ਧੱਕਿਆ। ਫਿਰ ਅਸੀਂ 5I ਦੇ ਕਨਸੈਪਟ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਜਿਹੜਾ ਆਸਟ੍ਰੇਲੀਆ ਹੈ, ਬ੍ਰਿਟੇਨ ਹੈ, ਕੈਨੇਡਾ ਹੈ, ਨਿਊਜ਼ੀਲੈਂਡ ਹੈ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਅੱਗੇ ਬਣਾਇਆ ਹੋਇਆ। ਔਰ ਹੁਣ ਇਹ ਦੇਖਣ 'ਚ ਆ ਰਿਹਾ ਕਿ ਇਹ ਜਿਹੜਾ 5G ਨੂੰ ਲੈ ਕੇ ਜਿਵੇਂ ਅਮਰੀਕਾ ਨੇ ਉਸ ਕੰਪਨੀ ਨੂੰ ਖਵਾਵੇ ਉਹਨੂੰ ਡਿਫਰੈਂਟਲੀ ਪ੍ਰੋਨਾਉਂਸ ਕੀਤਾ ਜਾਂਦਾ ਹੈ, ਇਹਨਾਂ ਨੇ ਪਹਿਲਾਂ ਕੀਤਾ। ਇੰਗਲੈਂਡ 'ਚ ਵੀ ਇਹ ਜਿਹੜੀ ਹੈ ਉਹ ਸੈਂਸੇਸ਼ਨ ਬਣਾਈ ਗਈ ਜੀ, ਜਿਹੜੇ ਟਾਵਰ ਲੱਗੇ ਨੇ 5G ਦੇ ਇਹ ਇੰਟੈਲੀਜੈਂਸ ਇਕੱਠੀ ਕਰਦੇ ਨੇ। ਹੁਣ ਇੰਡੀਆ ਦੇ ਵਿੱਚ ਵੀ ਇਸ ਸਾਲ ਦੇ ਐਂਡ ਦੇ ਉੱਤੇ ਜਿਹੜੀ 5G ਨੂੰ ਇਹਨਾਂ ਨੇ ਇਨਵੋਲਵ ਕਰਨਾ ਸੀ, ਉਹਨਾਂ ਨੂੰ ਜਿਹੜੇ ਲੋਕ ਬੋਲੀ ਦੇ ਸਕਦੇ ਨੇ ਉਹਦੇ ਸ਼ਾਮਲ ਕੀਤਾ ਹੋਇਆ ਸੀ। ਪਰ ਪੋਸੀਬਲ ਹੈ ਜਿਵੇਂ ਹੁਣ ਅਮਰੀਕਾ ਖੁਸ਼ੀ ਦਾ ਇਜ਼ਹਾਰ ਕਰ ਰਿਹਾ ਹੈ ਜਾਂ ਈਵਨ ਯੂਨਾਈਟਿਡ ਨੇਸ਼ਨਸ ਦੇ ਵਿੱਚ ਵੀ ਸਿਕਿਉਰਿਟੀ ਕੌਂਸਲ 'ਚ ਜਿਹੜਾ ਇੱਕ ਰੈਜ਼ੋਲੂਸ਼ਨ ਕਰਾਚੀ ਦੇ ਅਟੈਕ ਨੂੰ ਕੰਡੈਮ ਕਰਨ ਦਾ ਚੀਨ ਲੈ ਕੇ ਆਇਆ। ਔਰ ਜ਼ਾਹਰ ਹੈ ਇਮਰਾਨ ਖਾਨ ਉਹਨਾਂ ਨੇ ਸਿੱਧਾ ਇੰਡੀਆ ਦੇ ਉੱਤੇ ਕਿਹਾ ਵੀ ਬਲੋਚਿਸਤਾਨ ਨੈਸ਼ਨਲ ਆਰਮੀ ਇਹਨਾਂ ਦੀ ਕ੍ਰੀਏਟ ਕੀਤੀ ਹੈ ਔਰ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ। ਲੇਕਿਨ ਅਮਰੀਕਾ ਨੇ ਖੱਬਾ ਸੱਚਾ ਬਚਾ ਕਰਕੇ 24 ਘੰਟੇ ਉਹ ਰੈਜ਼ੋਲੂਸ਼ਨ ਨੂੰ ਲੇਟ ਕਰਵਾ ਦਿੱਤਾ ਔਰ ਸਿੱਧੇ ਤੌਰ ਤੇ ਇੰਡੀਆ ਨੂੰ ਜਿਹੜਾ ਉਹ ਬਲੇਮ ਨਹੀਂ ਹੋਣ ਦਿੱਤਾ। ਸੋ ਇਹ ਉਹਨਾਂ ਨੂੰ ਦੱਸ ਰਿਹਾ ਜੀ ਦੇਖੋ ਅਸੀਂ ਤੁਹਾਡੇ ਨਾਲ ਇਹ ਫੇਵਰ ਕਰ ਰਹੇ ਔਰ ਤੁਸੀਂ ਜਿਹੜਾ ਹੁਣ ਸਾਡਾ ਏਜੰਡਾ ਫੋਲੋ ਕਰੋ। ਔਰ ਇਹ ਖਦਸ਼ਾ ਜਿਹੜੇ ਲੋਕ ਨਿਰਪੱਖ ਨੇ, ਈਵਨ ਭਾਵੇਂ ਉਹ ਇੰਡੀਅਨ ਨੈਸ਼ਨਲ ਨੇ, ਉਹ ਇਹ ਕਹਿੰਦੇ ਨੇ ਸਾਨੂੰ ਮਰਵਾਏਗਾ। ਇਹ ਜਿੱਧਰ ਲਿਜਾ ਰਿਹਾ ਹੈ ਸਾਡੀ ਧਰਤੀ ਉੱਥੇ ਅਖਾੜਾ ਵੀ ਬਣੇਗਾ ਇੰਟਰਨੈਸ਼ਨਲ ਪਾਵਰਸ ਦਾ। ਰਸ਼ੀਆ ਜਿਹੜਾ ਉਹ ਚਾਈਨਾ ਦਾ ਜੂਨੀਅਰ ਬ੍ਰਦਰ ਬਣਿਆ ਹੋਇਆ। ਚਾਈਨਾ ਆਪਣੇ ਏਜੰਡੇ ਦੇ ਉੱਤੇ ਕੰਮ ਕਰ ਰਿਹਾ ਹੈ ਔਰ ਹਾਂਗਕਾਂਗ ਦਾ ਇਸ਼ੂ ਵੀ ਵਿੱਚ ਆ ਗਿਆ। ਹੁਣ ਇਸ ਸਾਰੇ ਦੇ ਥੱਲੇ ਜਿਹੜੀ ਡੋਮੈਸਟਿਕ ਕਰਾਊਡ ਹੈ ਜਿਨ੍ਹਾਂ ਦੇ ਨੂੰ ਨਫ਼ਰਤ ਪਰੋਸੀ ਹੋਈ ਹੈ ਪਾਕਿਸਤਾਨ ਦੇ ਹਵਾਲੇ ਨਾਲ,
ਜੋ ਚੱਲ ਰਿਹਾ ਹੈ ਉਹ ਜ਼ਾਹਿਰ ਹੈ ਕਿ ਵੀ ਜਿੰਨਾ ਇਹ ਭੌਂਕੇ ਨੇ ਪਾਕਿਸਤਾਨ ਦੇ ਮੁੱਦੇ ਨੂੰ ਲੈ ਕੇ, ਔਰ ਉਹਦੇ ਤੇ ਕਿਸੇ ਨੇ ਕਾਰਟੂਨ ਬਣਾਇਆ ਹੋਇਆ ਸੀ, ਉਹਨੇ ਕਿਹਾ ਕਿ ਜੀ ਜੇ ਪਾਕਿਸਤਾਨ ਦਾ ਨਾਂ ਲਓ ਤੇ ਕੁੱਤਾ ਭੌਂਕਣ ਲੱਗ ਜਾਂਦਾ ਹੈ, ਜੇ ਚੀਨ ਦਾ ਨਾਂ ਲਓ ਤੇ ਕੁੱਤਾ ਚੁੱਪ ਕਰਕੇ ਸੌ ਜਾਂਦਾ ਹੈ, ਕੁੱਤੇ ਦਾ ਨਾਂ ਦੱਸੋ। ਉਹਨੇ ਬੁਝਾਰਤ ਪਾਈ ਹੋਈ ਸੀ ਕਿ ਹੁਣ ਜ਼ਾਹਿਰ ਹੈ ਵੀ ਕੁੱਤੇ ਦਾ ਨਾਂ ਕੀ, ਜਿਹੜਾ ਪਾਕਿਸਤਾਨ ਦੇਖ ਕੇ ਭੌਂਕਦਾ, ਚੀਨ ਦੇਖ ਕੇ ਸੌ ਜਾਂਦਾ, ਕਹਿੰਦਾ ਉਹ ਕੁੱਤੇ ਦਾ ਨਾਂ ਦੱਸੋ। ਹੁਣ ਜ਼ਾਹਿਰ ਹੈ ਕਿ ਵੀ ਇਹ ਪ੍ਰਵੋਕ ਇੱਧਰ ਵੀ ਕਰ ਰਹੇ ਨੇ। ਔਰ ਜਿਵੇਂ ਜਿਹੜੀ ਖਬਰ ਅਸੀਂ ਇਸ ਹਵਾਲੇ ਨਾਲ ਦੇਖੀ ਹੈ ਕਿ ਉਹਨਾਂ ਨੇ, ਪਾਕਿਸਤਾਨ ਨੇ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕੀਤਾ ਤੇ ਉਹਨਾਂ ਨੇ ਕਿਹਾ ਵੀ ਤੁਹਾਡੀ ਜਿਹੜੀ ਫੋਰਸਿਸ ਨੇ ਉਹ ਕੰਟਰੋਲ ਰੇਖਾ LOC ਲਾਈਨ ਆਫ ਕੰਟਰੋਲ ਦੇ ਉੱਤੇ ਰੋਜ਼ਾਨਾ ਜੰਗਬੰਦੀ ਦੀ ਜਿਹੜੀ ਹੈ ਉਹ ਉਸ ਨੂੰ ਵਾਇਓਲੇਟ ਕਰ ਰਹੀ ਹੈ। ਸੋ ਉਹਨਾਂ ਨੇ ਇਸ ਦੇ ਉੱਤੇ ਕਾਫੀ ਜ਼ੋਰਦਾਰ ਪ੍ਰੋਟੈਸਟ ਕੀਤਾ ਹੈ। ਸੋ ਜ਼ਾਹਿਰ ਹੈ ਪਾਕਿਸਤਾਨ ਇਸ ਵੇਲੇ ਅਗਰੈਸਿਵ ਮੋਡ ਚ ਹੈ, ਜ਼ਰੂਰੀ ਸੀ ਇਸ ਕਿਸਮ ਦਾ ਰੋਜ਼ ਤਲਬ ਕਰਨਾ ਚਾਹੀਦਾ। ਔਰ ਈਵਨ ਜਿਵੇਂ UN ਲੈਵਲ ਦੇ ਉੱਤੇ ਕਸ਼ਮੀਰ ਚ ਦਾ ਡੋਮਿਸਾਈਲ ਲਾਅ ਖਤਮ ਕਰਨ ਨੂੰ ਲੈ ਕੇ ਵੀ UN ਸੈਕਟਰੀ ਜਨਰਲ ਨੂੰ ਜਿਹੜਾ ਅਪਰੋਚ ਕੀਤਾ ਹੈ। ਲੇਕਿਨ ਜਿਵੇਂ ਮੈਂ ਕਿਹਾ ਵੀ ਜਿਹੜੇ ਜੂਨੀਅਰ ਰੰਗ ਦੇ ਨੇ ਛੋਟੇ ਡੱਬੂ, ਜਿਨ੍ਹਾਂ ਨੂੰ ਮੋਦੀ ਐਂਡ ਕੰਪਨੀ ਨੇ ਆਪਣੀ ਡੋਮੈਸਟਿਕ ਕੰਜ਼ੰਪਸ਼ਨ ਦੇ ਲਈ ਛੱਡਿਆ ਹੋਇਆ, ਉਹਨਾਂ ਦੇ ਵਿੱਚ ਇੱਕ ਰਵੀ ਸ਼ੰਕਰ ਪ੍ਰਸਾਦ ਨਾਂ ਦਾ ਇਹ ਡੱਬੂ ਦਾ ਨਾਂ ਹੈ। ਔਰ ਉਹਨੇ ਇਹ ਕਿਹਾ ਬੈਨਿੰਗ ਚਾਈਨੀਜ਼ ਐਪਸ ਇਜ਼ ਡਿਜੀਟਲ ਸਟ੍ਰਾਈਕ ਬਾਈ ਇੰਡੀਆ। ਹੁਣ ਜਦੋਂ ਪਾਕਿਸਤਾਨ ਦੇ ਖਿਲਾਫ ਸਰਜੀਕਲ ਸਟ੍ਰਾਈਕ ਨੂੰ ਇਹਨਾਂ ਨੇ ਸਰਜੀਕਲ ਸਟ੍ਰਾਈਕ ਦੇ ਨਾਂ ਥੱਲੇ ਲੋਕਾਂ ਦੀਆਂ ਵੋਟਾਂ ਲਈਆਂ, ਹੁਣ ਇਹ ਜਿਹੜਾ ਡੱਬੂ ਹੈ ਇਹ ਕਹਿ ਰਿਹਾ ਕਿ ਜੀ ਅਸੀਂ ਡਿਜੀਟਲ ਸਟ੍ਰਾਈਕ ਕਰ ਦਿੱਤਾ ਚੀਨ ਦੇ ਉੱਤੇ। ਔਰ ਇਹ ਕਮਿਊਨੀਕੇਸ਼ਨ ਮਿਨਿਸਟਰ ਹੈ ਇੰਡੀਆ ਦਾ, ਜਿਹੜਾ ਹੈ ਔਰ ਯੂਨੀਅਨ ਮਿਨਿਸਟਰ ਹੈ, ਫੈਡਰਲ ਮਿਨਿਸਟਰ ਹੈ। ਉਹਨੇ ਕਿਹਾ ਜੀ ਇਫ ਸਮਵਨ ਕਾਸਟ ਐਨ ਈਵਲ ਆਈ the country is capable of giving a befitting reply, कि जो हमारी तरफ देखेगा उसकी आंख फोड़ देंगे। जिवें उत्थे खड़े झूठे जे बयान दिंदे हुंदे ने, उन्होंने कहा जी साडे मोदी साहब ने कहा कि जी ਅਸੀਂ बेशक साडे 20 सोल्जर मरे बट टोल इज डबल ऑन द चाइनीज साइड। ਅਸੀਂ ਸਾਡੇ ਹੁਣ ਇਹ ਝੂਠ ਵੇਚਣਗੇ, ਆ ਬਿਹਾਰ ਦੀਆਂ ਚੋਣਾਂ 'ਚ ਵੀ ਵੇਚਣਗੇ क्योंकि 3-4 ਉਹਨਾਂ 'ਚੋਂ ਬਿਹਾਰੀ ਨੇ कि देखो हमारे 20 ने उनके 40 मारे। हालांकि ਹਕੀਕਤ ਇਹ ਹੈ ਕਿ ਵੀ ਉਹ ਚਾਈਨਾ ਕਿਉਂ ਇਹ ਕਹਿੰਦੇ ਨੇ ਜੀ ਉਹਨੇ ਆਪਣੀ ਗਿਣਤੀ ਨਹੀਂ ਦੱਸੀ, ਗਿਣਤੀ ਦਾ ਤਾਂ ਦੱਸੇ ਜੇ ਮਰੇ ਹੋਏ ਕੋਈ। ਲੇਕਿਨ ਇਹਨਾਂ ਨੇ ਇਸ ਦਾ ਵੀ ਨੈਰੇਟਿਵ ਬਣਾ ਲਿਆ ਔਰ ਉਹ ਕਹਿ ਰਿਹਾ ਜੀ ਨਾਓ ਯੂ ਕੈਨ ਹੀਅਰ ਅਬਾਊਟ ਓਨਲੀ 2 ਸੀਜ਼, ਕੋਰੋਨਾ ਵਾਇਰਸ ਐਂਡ ਚਾਈਨਾ। ਹੁਣ ਇਹੀ ਅਮਰੀਕਾ ਦੀ ਬੋਲੀ ਹੈ ਕਿ ਵੀ ਉਹਨਾਂ ਨੂੰ ਇਹ ਦੱਸ ਰਹੇ ਨੇ ਕਿ ਜੀ ਅਸੀਂ ਤੁਹਾਡੇ ਲਈ ਬਹੁਤ ਚੰਗੀ ਤਰ੍ਹਾਂ ਭੌਂਕ ਸਕਦੇ। ਔਰ ਨਾਲ ਦੀ ਨਾਲ ਉਹਨੇ ਕਿਹਾ ਕਿ ਵੀ ਇਹ you all must have noticed that they have not come out with any figure। देखो उन्होंने मरियां दी गिनती भी नहीं दसी। और इसलिए you all must remember how we had retaliated after Uri and Pulwama when our PM is saying कि sacrifice जाए नहीं, जिहड़ी आ जाई नहीं जाएगी, ਅਸੀਂ ਉਹਦੇ ਚ ਉਵੇਂ ਹੀ ਕਰਾਂਗੇ। ਔਰ ਨਾਲ ਦੀ ਨਾਲ ਉਹਨੇ, ਕਿਉਂਕਿ ਉਹਨੇ ਮਮਤਾ ਬੈਨਰਜੀ ਦੀ ਪਾਰਟੀ ਨੇ ਵੀ ਕਿਹਾ ਕਿ ਵੀ ਇਹ ਕੀ ਡਰਾਮਾ ਹੈ ਐਪ ਬੈਨ ਕਰਨ ਦਾ, ਜਾਂ ਤੁਸੀਂ ਉਹਦੀ ਆਲਟਰਨੇਟ ਕ੍ਰੀਏਟ ਕਰੋ ਤਾਂ ਕਿ ਜਿਹੜੇ ਲੋਕ ਉਹਦੇ ਨਾਲ ਜਿਨ੍ਹਾਂ ਦੀ ਰੋਟੀ ਰੋਜ਼ੀ ਜੁੜੀ ਹੋਈ ਹੈ ਉਹ ਉਹਨਾਂ ਨੂੰ ਮਿਲੇ। ਔਰ ਉਹ ਉਹਨਾਂ ਤੇ ਵੀ ਕਰ ਰਿਹਾ ਕਿ ਜੀ ਇਹ ਨਾ ਉਹ ਬੋਲ ਰਹੇ ਨੇ। ਔਰ ਪਹਿਲਾਂ ਤਾਂ ਉਹਨਾਂ ਨੇ ਕਿਹਾ ਸੀ ਮਮਤਾ ਨੇ ਜੀ ਕਰਦੇ ਕੁਛ ਨਹੀਂ, ਹੋ ਕਹਿੰਦੇ ਜੀ ਅਸੀਂ ਕਰ ਹੀ ਦਿੱਤਾ। ਹੁਣ ਅਸੀਂ ਸਰਜੀਕਲ ਸਟ੍ਰਾਈਕ ਪਹਿਲਾਂ ਕੀਤਾ ਸੀ, ਹੁਣ ਅਸੀਂ ਜਿਹੜਾ ਇਹਨੂੰ ਡਿਜੀਟਲ ਸਟ੍ਰਾਈਕ ਕਰ ਦਿੱਤਾ। ਤੇ CPIM ਦੇ ਉੱਤੇ ਵੀ ਜਿਹੜਾ ਹੈ ਉਹਨੂੰ ਵੀ ਦਿੱਤਾ ਤਾਂ ਨਾ ਕਿ ਜੀ ਇਹ 1962 ਵਾਂਗ ਤੁਸੀਂ ਐਤਕੀ ਵੀ ਕੁਛ ਨਹੀਂ ਕਿਹਾ, ਇਹ ਕਮਿਊਨਿਸਟਾਂ ਨੂੰ ਕਹਿ ਰਹੇ ਨੇ। ਸੋ ਕੁੱਲ ਮਿਲਾ ਕੇ ਅਸੀਂ ਦੇਖ ਰਹੇ ਹਾਂ ਵੀ ਇਹ ਸਿਰਫ ਡੋਮੈਸਟਿਕ ਕਰਾਊਡ ਦੀ ਕੰਜ਼ੰਪਸ਼ਨ ਲਈ ਜਿਹਨਾਂ ਹਿੰਦੂਤਵੀਆਂ ਨੂੰ ਲਾਇਆ ਹੀ ਨਫ਼ਰਤ ਦੇ ਉੱਤੇ ਹੋਇਆ, ਲੇਕਿਨ ਉੱਤੇ ਚੱਲ ਕੀ ਰਿਹਾ ਗਰਾਊਂਡ ਦੇ ਉੱਤੇ। ਜਿਵੇਂ ਅਸੀਂ ਅਕਸਰ ਇਹ ਜ਼ਿਕਰ ਕਰਦੇ ਹਾਂ ਕਿ ਜਿਹੜੀਆਂ 7 ਗਵਾਂਢੀਆਂ ਦਾ ਅਸੀਂ ਜ਼ਿਕਰ ਕੀਤਾ ਹੈ, ਨੇਪਾਲ 'ਚ ਕੀ ਹੋ ਰਿਹਾ, ਬੰਗਲਾਦੇਸ਼ ਕੀ ਹੈ, ਸ੍ਰੀਲੰਕਾ ਦਾ ਕੀ ਹੈ। ਹੁਣ ਅੱਜ 2 ਸਟੇਟਾਂ ਨਾਲ ਸੰਬੰਧਿਤ ਜਿਹੜੀਆਂ ਨਾਰਥ ਈਸਟ ਦੀਆਂ ਜੁਝਾਰੂ ਸਟੇਟਾਂ ਨੇ ਉਹਨਾਂ ਨਾਲ ਸੰਬੰਧਿਤ ਖਬਰਾਂ ਨੇ। ਪਹਿਲਾਂ ਅਸੀਂ ਨਾਗਾਲੈਂਡ ਦੀ ਗੱਲ ਕਰਦੇ ਹਾਂ, ਜਿਨ੍ਹਾਂ ਨਾਗਿਆਂ ਦੇ ਨਾਲ ਇਹਨਾਂ ਨੇ ਅਕੋਰਡ ਵੀ ਸਾਈਨ ਕਰ ਲਿਆ ਹੋਇਆ ਹੈ ਕਿ ਜੀ ਅਸੀਂ ਬਿਲਕੁਲ ਸੋਲਵ ਹੋ ਗਈ ਪ੍ਰੋਬਲਮ ਫਲਾਣਾ। ਔਰ ਇਹਨਾਂ ਦੇ ਮੀਡੀਆ ਦੀ ਖਬਰ ਹੈ ਗਵਰਨਮੈਂਟ ਡਿਕਲੇਅਰਡ ਐਂਟਾਇਰ ਨਾਗਾਲੈਂਡ ਡਿਸਟਰਬਡ ਏਰੀਆ ਫॉर नेक्स्ट 6 more months। और उन्होंने कहा कि भी ये
ਉੱਥੇ ਜਿਹੜਾ ਸਪੈਸ਼ਲ ਪਾਵਰ ਐਕਟ ਹੈ ਜਿਹੜਾ 6 ਦਹਾਕਿਆਂ ਤੋਂ ਲੱਗਾ ਹੋਇਆ, 6 ਦਹਾਕਿਆਂ ਦਾ ਮਤਲਬ ਹੈ 60 ਸਾਲ ਤੋਂ, ਉਹਦੇ ਚ 6 ਮਹੀਨੇ ਦਾ ਹੋਰ ਵਾਧਾ ਕਰ ਦਿੱਤਾ ਹੈ। ਇਹਦੇ ਬਾਵਜੂਦ ਕਿ 3 ਅਗਸਤ 2015 ਨੂੰ ਨਾਗਾ ਇੰਸਰਜੈਂਟ ਗਰੁੱਪਸ ਦੇ ਨਾਲ ਜਿਹੜਾ ਉਹ ਐਗਰੀਮੈਂਟ ਸਾਈਨ ਕੀਤਾ। ਉਹਨਾਂ ਨੇ ਕਿਹਾ ਕਿ ਜੀ ਨਾਗਾਲੈਂਡ ਦੇ ਗਵਰਨਰ ਨੇ ਕਿਹਾ ਕਿ ਕੋਈ ਇੱਥੇ ਲਾ ਐਂਡ ਆਰਡਰ ਨਹੀਂ ਹੈ, ਔਰ ਇਹਦੀ ਗੁਹਾਟੀ ਡੇਡਲਾਈਨ ਦੀ ਖਬਰ ਹੈ ਕਿ ਉਹਨਾਂ ਨੇ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹੜਾ 1958 ਦੇ ਵਿੱਚ ਲਾਗੂ ਕੀਤਾ ਸੀ ਨਾਗਾਲੈਂਡ ਦੇ 6 ਮਹੀਨੇ ਦੀ ਐਕਸਟੈਂਸ਼ਨ ਲੈ ਕੇ ਪਿਛਲੇ 60 ਸਾਲ ਤੋਂ ਜਾਰੀ ਹੈ। ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਇੱਥੇ ਪੀਸ ਹੋਏ, ਲੇਕਿਨ ਇੱਥੇ ਦਾ ਸਿਚੁਏਸ਼ਨ ਇਜ਼ ਡਿਸਟਰਬਿੰਗ ਐਂਡ ਡੇਂਜਰਸ ਕੰਡੀਸ਼ਨ that the use of armed forces in aid of the civil power is necessary। ਕਿ ਹਾਲਾਤ ਇਹ ਨੇ ਕਿ ਫੌਜ ਤੋਂ ਬਿਨਾ, ਮਤਲਬ ਵੀ ਇਹ ਹੈ ਕਿ ਉਹ ਫੌਜੀ ਸਟੇਟ ਬਣਾਈ ਹੋਈ ਹੈ, ਕੋਈ ਸਿਵਿਲੀਅਨ ਤਾਂ ਐਵੇਂ ਉਹਨਾਂ ਨੇ ਨਮੂਨੇ ਖੜੇ ਕੀਤੇ ਹੋਏ ਨੇ। Now therefore in exercise of the powers conferred by section 3 of this act, central government hereby declares that the whole of the said state to be disturbed area and from effect from 30th June for the purpose of this act। फिर उन्हें गवर्नर ने किया कि law and order has collapsed, the constitution established government is being challenged on a day-to-day basis by the armed gangs who question the sovereignty and integrity of the nation while instruments of law and order remain totally unresponsive। एक गवर्नर स्टेट ਦਾ ਕਹਿ ਰਿਹਾ ਕਿ ਇੱਥੇ ਕੋਈ ਸਰਕਾਰ ਦਾ ਰੂਲ ਨਹੀਂ ਹੈ, ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਨੇ, ਜ਼ਾਹਰ ਹੈ ਜਿਹੜੇ ਨਾਗੇ ਲੜ ਰਹੇ ਨੇ ਉਹਨਾਂ ਦੀ ਰਿਟ ਇੱਥੇ ਰਾਜ ਕਰਦੀ ਹੈ। ਔਰ ਇਸ ਸਾਰੇ ਦੇ ਥੱਲੇ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਥੇ ਬਹੁਤ ਜ਼ਿਆਦਾ ਗੜਬੜ ਹੋਏਗੀ, ਔਰ ਅਸੀਂ ਪੀਰੀਓਡਿਕ ਜਿਹੜਾ ਇਸ ਨੂੰ ਰਿਵਿਊ ਕਰਦੇ ਆ ਲਾ ਐਂਡ ਆਰਡਰ ਨੂੰ, ਔਰ ਸਾਨੂੰ ਇਹ ਲੱਗਦਾ ਕਿ ਵੀ ਇਹ ਡਿਸਟਰਬਡ ਏਰੀਆ ਹੀ ਹੈ, ਔਰ ਇਸ ਨੂੰ ਜਿਹੜਾ ਇੱਥੇ ਕੋਈ ਜਿਹੜੀ ਆ ਹਕੂਮਤ ਕੰਮ ਨਹੀਂ, ਇਹ ਉਹਨਾਂ ਦਾ ਗਵਰਨਰ ਐਡਮਿਟ ਕਰ ਰਿਹਾ। ਔਰ ਹੁਣ ਤੁਸੀਂ ਦੇਖੋ ਕਿ ਜੇ ਚੀਨ ਦੇ ਨਾਲ ਟਕਰਾਅ ਦੀ ਲਾਈਨ ਅੱਗੇ ਵੱਧਦੀ ਹੈ ਤਾਂ ਫਿਰ ਇਹਨਾਂ ਦਾ ਕੀ ਹਾਲ ਹੋਏਗਾ। ਔਰ ਦੂਸਰੀ ਖਬਰ ਮੇਘਾਲਿਆ ਸਟੇਟ ਦੇ ਨਾਲ ਹੈ। ਮੇਘਾਲਿਆ ਨਾਲ ਸਾਡਾ ਵੀ ਕੰਸਰਨ ਹੈ ਕਿਉਂਕਿ ਸ਼ਿਲੌਂਗ ਦੇ ਵਿੱਚ ਜਿੱਥੇ ਸਿੱਖ 1860 ਤੋਂ ਰਹਿੰਦੇ ਨੇ ਉਹਨਾਂ ਨੂੰ ਕੱਢਣ ਦੇ ਲਈ ਵੀ ਜਿਹੜਾ ਲੋਕਲ ਇੱਕ ਕਬੀਲਾ ਹੈ, ਖਾਸੀ ਕਬੀਲਾ, ਉਹ ਉਹਨਾਂ ਨੇ ਕਈ ਯਤਨ ਕੀਤੇ ਨੇ, ਪਰ ਸਿੱਖਾਂ ਨੂੰ ਤਾਂ ਪਤਾ ਹੈ ਆਪਣੇ ਹੱਕ ਕਿਵੇਂ ਲੈਣੇ ਨੇ। ਉਹਨਾਂ ਨੇ ਉਹਨਾਂ ਦਾ ਮੁਕਾਬਲਾ ਵੀ ਕੀਤਾ ਔਰ ਡਟੇ ਹੋਏ ਨੇ, ਔਰ ਅਲਟੀਮੇਟਲੀ ਜਿਹੜਾ ਹੈ ਉਹ ਉੱਥੋਂ ਨਹੀਂ ਹਿੱਲਣਗੇ। ਲੇਕਿਨ ਜਿਹੜੇ ਦੂਸਰੇ ਲੋਕ ਨੇ, ਜ਼ਾਹਰ ਹੈ ਮੇਘਾਲਿਆ ਦੇ ਵਿੱਚ ਦੂਸਰੇ ਟ੍ਰਾਈਬਲ ਲੋਕ ਨੇ, ਕੁਝ ਮੁਸਲਮਾਨ ਪੋਪੂਲੇਸ਼ਨ ਵੀ ਹੈ ਬੰਗਾਲੀ ਓਰੀਜਨ ਦੀ। ਔਰ ਇਹ ਖਬਰ ਵੀ ਇਹਨਾਂ ਦੇ ਅੱਜ ਦੇ ਮੀਡੀਆ ਦੀ ਹੈ, ਮੇਘਾਲਿਆ ਵਿਲੇजेस ਵਿਸ਼ ਟੂ ਮਰਜ ਵਿਦ ਬੰਗਲਾਦੇਸ਼। ਕਿ ਜਿਹੜੇ ਭਾਰਤ ਦੇ ਮੇਘਾਲਿਆ ਸੂਬੇ ਦੇ ਬੰਗਲਾਦੇਸ਼ ਦੇ ਬਾਰਡਰ ਨਾਲ ਲੱਗਣ ਵਾਲੇ 6 ਪਿੰਡਾਂ ਦੇ ਲੋਕ ਨੇ, ਉਹਨਾਂ ਨੇ ਇੰਡੀਅਨ ਗਵਰਨਮੈਂਟ ਨੂੰ ਕਿਹਾ ਵੀ ਤੁਸੀਂ ਸਾਡੀ ਕੋਈ ਸਮੱਸਿਆ ਹੱਲ ਕੀਤੀ ਨਹੀਂ, ਮੌਨਸੂਨ ਆ ਰਿਹਾ, ਅਸੀਂ ਕਮਿਊਨੀਕੇਸ਼ਨ ਵੀ ਟੁੱਟ ਰਿਹਾ, ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਸਾਨੂੰ ਬੰਗਲਾਦੇਸ਼ ਦੇ ਹਵਾਲੇ ਕਰ ਦਿਓ, ਉਹਦੇ ਨਾਲ ਮਰਜ ਕਰ ਦਿਓ। ਔਰ ਇਹ ਖਬਰ ਹੀ ਇਹ ਹੈ ਕਿ ਭਾਈ ਟ੍ਰਾਈਬਲ ਪੀਪਲ ਇਨ ਟਫ ਟਾਈਮਸ ਆਫ ਮੌਨਸੂਨ, ਟ੍ਰਾਈਬਲ ਵਿਲੇਜਰਸ ਆਫ Meghalaya who reside near the border of Indo-Bangladesh have expressed their anguish with the Indian government and has asked it to merge them with Bangladesh। और इन पिंडा दे नाम भी ने, ये ट्राइबल लोग ने हिंगारिया, हुरोए, लहलीन, Lajri villages have been moving from pillar to post to draw attention of those in power, but eventually, as per the reports, the pathetic condition of roads have affected the livelihood of the 4 villages to a great extent। और उधर थल्ले उन्होंने कहा कि भाई ये जड़ा ये चारों पिंड ने ये ईस्ट जनीता हिल डिस्ट्रिक्ट दे थल्ले आंदे ने, और ये जड़ा उन्होंने कैपिटल शिलोंग तो 200 किलोमीटर दूर ने। ਹੁਣ ਮੇਘਾਲਿਆ ਦੇ ਪਿੰਡਾਂ ਵਾਲਿਆਂ ਨੂੰ ਇਹ ਲੱਗਦਾ ਹੈ ਵੀ ਇਸ ਇੰਡੀਆ ਨਾਲ ਰਹਿਣ ਕੋਲੋਂ ਬੰਗਲਾਦੇਸ਼ ਜ਼ਿਆਦਾ ਖੁਸ਼ਹਾਲ ਹੈ, ਸੇਫ ਹੈ। ਨਾਗਾਲੈਂਡ ਦੇ ਵਿੱਚ ਗਵਰਨਰ ਉਹਨਾਂ ਦਾ ਕਹਿ ਰਿਹਾ ਜੀ ਦੇਸ਼ ਨੂੰ ਤੋੜਨ ਵਾਲੇ ਜਿਹੜੇ ਨੇ ਐਂਟੀ ਨੈਸ਼ਨਲ ਐਲੀਮੈਂਟਸ, ਉਹਨਾਂ ਦਾ ਰਾਜ ਚੱਲਦਾ ਹੈ ਔਰ ਅਸੀਂ ਫੌਜ ਤੋਂ ਬਿਨਾਂ ਇਹਨੂੰ ਗਵਰਨ ਨਹੀਂ ਕਰ ਸਕਦੇ। ਤੇ ਆਲਰੇਡੀ ਹੁਣ ਜੇ ਚੀਨ ਨਾਲ ਪੰਗਾ ਲਿਆ ਤੇ ਜਿਹੜਾ ਚਿਕਨ ਨੈਕ ਹੈ ਜਿਹਨੂੰ ਜਦੋਂ ਮਰਜ਼ੀ ਉਹ ਮਰੋੜ ਦੇਣ ਕੁੱਕੜ ਦੀ ਧੌਣ ਨੂੰ। ਔਰ ਜਿਹੜੇ 7 ਸਟੇਟਾਂ ਨੇ ਜਿਨ੍ਹਾਂ ਚ ਅਸਾਮ, ਕਿਉਂਕਿ ਇਹ ਸਾਰੀਆਂ ਅੰਗਰੇਜ਼ਾਂ ਦੇ ਪੀਰੀਅਡ ਇਹ ਅਸਾਮ ਦਾ ਹੀ ਹਿੱਸਾ ਸੀ,
ਇਹਦੇ ਚੋਂ ਇਹਨਾਂ ਨੇ ਕ੍ਰੀਏਟ ਕੀਤਾ, ਤ੍ਰਿਪੁਰਾ ਕੀਤਾ, ਮੇਘਾਲਿਆ ਕੀਤਾ, ਨਾਗਾਲੈਂਡ ਬਣਾਇਆ, ਅਰੁਣਾਚਲ ਪ੍ਰਦੇਸ਼ ਬਣਾਇਆ। ਇਹ ਸਾਰੀਆਂ ਜਿਹੜੀਆਂ ਸਟੇਟਾਂ ਨੇ 7 ਸਟੇਟਾਂ, ਇਹ ਵੀ ਅਲਟੀਮੇਟਲੀ ਹੁਣ ਉਹਨਾਂ ਦੇ ਵਿੱਚ ਵੀ ਅੰਗੜਾਈ ਹੈ ਕਿ ਵੀ ਅਸੀਂ ਆਜ਼ਾਦ ਹੋ ਸਕਦੇ ਹਾਂ। ਹੁਣ ਮੌਕਾ ਹੈ, ਜਿਵੇਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸਾਡੇ ਲਈ ਵੀ ਇਸ ਕਿਸਮ ਦਾ ਜੋ ਇਸ ਵੇਲੇ ਜੀਓਪੋਲਿਟਿਕਸ ਉਸ ਖਿੱਤੇ 'ਚ ਸ਼ਿਫਟ ਹੋਈ ਹੈ, ਕਨਫਰੰਟੇਸ਼ਨ ਦੀ ਲਾਈਨ ਹੈ, ਔਰ ਸਾਡੇ ਲਈ ਵੀ ਇਹ ਮੌਕਾ ਹੈ। ਐਵੇਂ ਨਹੀਂ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਦੀ ਫੜੋ ਫੜਾਈ ਔਰ ਬਾਹਰ ਜਿਹੜੇ ਡਾਇਸਪੋਰਾ ਸਿੱਖਾਂ ਨੂੰ ਦਹਿਸ਼ਤਗਰਦ ਐਲਾਨਣ ਦੀ ਲਾਈਨ, ਕਿਉਂਕਿ ਜਿਸ ਗੱਲ ਦੀ ਸ਼ਾਇਦ ਸਾਨੂੰ ਸਮਝ ਨਹੀਂ ਆ ਰਹੀ ਹੋਏ ਬਹੁਤ ਵੱਡੇ ਇਸ ਸਾਰੇ ਓਪਰਚੁਨਿਟੀ ਦੀ, ਸਾਡਾ ਦੁਸ਼ਮਣ ਇਹਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ ਔਰ ਸਾਨੂੰ ਇਸ ਦੁਸ਼ਮਣ ਦਾ ਮੂੰਹ ਭੰਨਣ ਦੀ ਲੋੜ ਹੈ ਤਾਂ ਕਿ ਇਸ ਓਪਰਚੁਨਿਟੀ ਦਾ ਫਾਇਦਾ ਲੈ ਕੇ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਸਾਡਾ ਹੋਮਲੈਂਡ ਖਾਲਿਸਤਾਨ ਹੈ ਉਹਨੂੰ ਇਹਨਾਂ ਦੇ ਇੰਡੀਅਨ ਆਰਮੀ ਜੈਕ ਬੂਟ ਤੋਂ ਆਜ਼ਾਦ ਕਰਵਾਈਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਉੱਪਰ ਆਪਣੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।